ਲਾਹੌਰ ਦੇ ਕਰੀਬੀ ਇਲਾਕੇ ਫਿਰੋਜ਼ਵਾਲਾ ਵਿੱਚ ਸੈਲਾਬ ਨੇ ਤਬਾਹੀ ਦੀ ਨਵੀਂ ਦਾਸਤਾਨ ਲਿਖ ਦਿੱਤੀ ਹੈ। 11 ਦਿਹਾੜ ਤੋਂ ਕਈ ਪਿੰਡ ਤੇ ਨਿੱਜੀ ਹਾਊਸਿੰਗ ਸੁਸਾਇਟੀਆਂ ਪਾਣੀ ਵਿੱਚ ਡੁੱਬੀਆਂ ਹੋਈਆਂ ਨੇ। ਮੁਤਾਸਰੀਨ ਸ਼ਦੀਦ ਮੁਸ਼ਕਿਲਾਂ ਦਾ ਸ਼ਿਕਾਰ ਨੇ। ਮਜ਼ੀਦ ਦੱਸ ਰਹੇ ਨੇ ਮੀਆਂ 11 ਦਿਹਾੜ ਲੰਘ ਗਏ ਪਰ ਫਿਰੋਜ਼ਵਾਲਾ ਤੇ ਆਲੇ ਦੁਆਲੇ ਵਿੱਚ ਮਾਮੂਲਾਤ ਜ਼ਿੰਦਗੀ ਬਹਾਲ ਨਾ ਹੋ ਸਕੇ। ਗਲੀਆਂ ਬਾਜ਼ਾਰ ਤੇ ਰਾਬਤਾ ਸੜਕਾਂ ਉੱਤੇ ਅਜੇ ਵੀ 3 ਫੁੱਟ ਤੋਂ 4 ਫੁੱਟ ਪਾਣੀ ਖਲੋਤਾ ਹੈ। ਰੋਜ਼ਮਰਾ ਜ਼ਿੰਦਗੀ ਬੁਰੀ ਤਰ੍ਹਾਂ ਮੁਤਾਸਰ ਹੋਣ ਦੀ ਵਜ੍ਹਾ ਤੋਂ ਕਈ ਖਾਨਦਾਨ ਆਪਣੇ ਹੀ ਘਰਾਂ ਵਿੱਚ ਮਹਿਸੂਰ ਹੋ ਗਏ। ਨਾਲਾ ਡੇਕ, ਨਾਲਾ ਭੇੜ ਤੇ ਨਾਲਾ ਲੈਲਾ ਨੇ ਸਭ ਤੋਂ ਵੱਧ ਤਬਾਹੀ ਮਚਾਈ। ਪਠਾਨ ਕਲੋਨੀ, ਜੇਰਗਾਉਂ, ਨਿਆਜ਼ਕੋਟ, ਰਤਨਪੁਰਾ, ਪਿੰਡੀ ਦਾਸ ਤੇ ਹੋਰ ਇਲਾਕਿਆਂ ਵਿੱਚ ਕੰਧਾਂ ਤੇ ਕਈ ਮਕਾਨ ਡਿੱਗ ਗਏ। ਸੜਕਾਂ ਪਾਣੀ ਵਿੱਚ ਵਗ ਗਈਆਂ ਤੇ ਕਈ ਬਸਤੀਆਂ ਦਾ ਆਪਸ ਵਿੱਚ ਰਾਬਤਾ ਘਟ ਗਿਆ। ਮੁਤਾਸਰਾ ਇਲਾਕਿਆਂ ਵਿੱਚ ਬੋ, ਆਲੂਦਗੀ ਤੇ ਮੱਛਰਾਂ ਦੀ ਅਫਜ਼ਾਇਸ਼ ਦੀ ਵਜ੍ਹਾ ਤੋਂ ਵਬਾਈ ਬਿਮਾਰੀਆਂ ਫੈਲਣ ਦਾ ਖਦਸ਼ਾ ਵੱਧ ਗਿਆ ਹੈ। ਫਲਾਹੀ ਤਨਜ਼ੀਮਾਂ ਖੁਰਾਕ, ਪੀਣ ਵਾਲਾ ਪਾਣੀ ਤੇ ਦਵਾਈਆਂ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ, ਪਰ ਕਈ ਦੂਰ ਦਰਾਜ਼ ਇਲਾਕਿਆਂ ਵਿੱਚ ਇਮਦਾਦ ਅਜੇ ਵੀ ਨਹੀਂ ਪਹੁੰਚ ਸਕੀ। ਮੇਰੀਆਂ 5 ਧੀਆਂ ਨੇ, ਕੋ ਧੀ ਆਪਣੀ ਦਾ ਵੱਡੀ ਦਾ ਸੋਚਿਆ ਸੀ। 11 ਸਾਲਾਂ ਦੀ ਮੇਰੀ ਇੱਕ ਬੇਟੀ ਹੈ, ਉਹਦਾ ਥੋੜਾ ਬਹੁਤਾ ਸੋਚਿਆ ਸੀ, ਉਹ ਵੀ ਮੇਰਾ ਮਿੱਟੀ ਖੇ ਬਣ ਗਿਆ। ਸਾਰਾ ਕੁਝ ਰੁੜ ਗਿਆ। ਮੈਨੂੰ ਕਿਸੇ ਮਕਾਨ ਦਾ ਆਸਰਾ ਨਹੀਂ ਦਿੱਤਾ ਹੈਗਾ। ਹਰ ਪਾਸੇ ਪਾਣੀ ਹੈ। ਮੈਂ ਕਿੱਥੇ ਜਾਵਾਂ, ਕੀ ਕਰਾਂ? ਮੈਂ ਕਿੱਧਰ ਆਪਣੀਆਂ ਧੀਆਂ ਲੈ ਕੇ ਜਾਵਾਂ? ਹੁਣ ਸੈਲਾਬ ਨੇ ਕਈ ਖਾਨਦਾਨਾਂ ਨੂੰ ਬੇਘਰ ਕਰ ਦਿੱਤਾ। ਇੱਕ ਬੇਵਾ ਆਪਣੇ ਘਰ ਦਾ ਸਾਰਾ ਸਮਾਨ ਪਾਣੀ ਦੀ ਨਜ਼ਰ ਹੋਣ ਤੋਂ ਬਾਅਦ 5 ਧੀਆਂ ਤੇ ਚੰਦ ਮੰਜੀਆਂ ਨਾਲ ਖੁੱਲੇ ਅਸਮਾਨ ਤਲੇ ਜ਼ਿੰਦਗੀ ਗੁਜ਼ਾਰਨ ਤੇ ਮਜਬੂਰ ਹੈ। ਸੈਲਾਬ ਨਾਲ ਹੁਣ ਤੱਕ 5 ਲੋਕ ਜਾਨ ਦੀ ਬਾਜ਼ੀ ਹਾਰ ਚੁੱਕੇ ਨੇ। ਸੈਂਕੜਾ ਖਾਨਦਾਨ ਨਕਲ ਮਕਾਨੀ ਕਰਨ ਉੱਤੇ ਮਜਬੂਰ ਹੋ ਗਏ। 45,000 ਏਕੜ ਉੱਤੇ ਖੜੀ ਫਸਲਾਂ ਤਬਾਹ ਹੋ ਚੁੱਕੀਆਂ ਨੇ। ਮੁਤਾਸਰੀਨ ਦਾ ਕਹਿਣਾ ਹੈ ਕਿ ਹਕੂਮਤੀ ਇਮਦਾਦ ਨਾਕਾਫੀ ਹੈ। ਉਹਨਾਂ ਨੇ ਮੁਤਾਲਬਾ ਕੀਤਾ ਪਾਣੀ ਦੀ ਫੌਰੀ ਨਿਕਾਸੀ ਕਰਕੇ ਤਿੱਬੀ ਸਹੂਲਤਾਂ, ਖੁਰਾਕ, ਸਾਫ਼ ਪਾਣੀ ਤੇ ਮਾਲੀ ਇਮਦਾਦ ਫੌਰੀ ਫਰਾਹਮ ਕੀਤੀ ਜਾਵੇ। ਮੀਆਂ ਇਰਫਾਨ, ਚੌਪਾਲ, ਫਿਰੋਜ਼ਵਾਲਾ।